अस्सलाम वालेकुम वीरो। भले वक्तां दी गल है, एक बादशाह सी ते ओह रात नूं ना ओहदी अख खुल गई। ਉਹ ਜਦੋਂ ਉੱਠਿਆ ਤੇ ਉਹਨੂੰ ਬਾਹਰੋਂ ਨਾ ਗਿੱਦੜਾਂ ਦੀਆਂ ਆਵਾਜ਼ਾਂ ਬੜੀਆਂ ਆਣ। ਉਹ ਬੜਾ ਪਰੇਸ਼ਾਨ ਹੋਇਆ ਵੀ ਇਹਨਾਂ ਨੂੰ ਅੱਧੀ ਰਾਤ ਕੀ ਹੋਇਆ ਹੈ, ਇਹ ਕਿਉਂ ਰੌਲਾ ਪਾਉਂਦੇ ਪਏ ਨੇ, ਇਹ ਕਿਉਂ ਚੀਕਦੇ ਪਏ ਨੇ। ਉਹ ਇਸ ਗੱਲ ਤੋਂ ਬੜਾ ਪਰੇਸ਼ਾਨ। ਖੈਰ ਉਹਨੇ ਰਾਤ ਗੁਜ਼ਾਰੀ। ਸੁਬਾਹ ਦਿਨ ਚੜ੍ਹਿਆ। ਦਿਨ ਚੜ੍ਹਦਿਆਂ ਨਾਲ ਉਹਨੇ ਆਪਦੇ ਵਜ਼ੀਰ ਨੂੰ ਸੱਦ ਲਿਆ। ਉਹਨੇ ਕਿਹਾ ਜੇ ਰਾਤ ਨੂੰ ਆਵਾਜ਼ਾਂ ਆਉਂਦੀਆਂ ਸਨ ਤੇ ਇਹ ਕਿਉਂ ਆਉਂਦੀਆਂ ਨੇ। ਵਜ਼ੀਰ ਕਰਦਾ ਬਾਦਸ਼ਾਹ ਸਲਾਮਤ, ਮੈਂ ਕਰਨਾ ਪਤਾ। ਵਜ਼ੀਰ ਬਾਹਰ ਗਿਆ ਆਇਆ ਤੇ ਵਜ਼ੀਰ ਬੜਾ ਚਲਾਕ ਸੀ। ਉਹਨੇ ਕਿਹਾ ਬਾਦਸ਼ਾਹ ਸਲਾਮਤ, ਇਹ ਆਵਾਜ਼ਾਂ ਤਾਂ ਆਉਂਦੀਆਂ ਪਈਆਂ ਸਨ, ਇਹ ਰੋਂਦੇ ਪਏ ਸਨ। ਇਹਨਾਂ ਕੋਲ ਖਾਣਾ ਨਹੀਂ ਸੀ ਹੈਗਾ, ਇਹਨਾਂ ਕੋਲ ਰੋਟੀ ਨਹੀਂ ਸੀ ਤੇ ਇਸ ਵਜ੍ਹਾ ਤੋਂ ਇਹਨਾਂ ਨਾ ਇਹ ਰੌਲਾ ਪਾਇਆ ਸੀ, ਫਰਿਆਦ ਕਰਦੇ ਪਏ ਸਨ। ਉਹ ਬਾਦਸ਼ਾਹ ਨੇ ਜਦੋਂ ਗੱਲ ਸੁਣੀ, ਉਹਨੇ ਜੀ ਇਹਨਾਂ ਨੂੰ ਲੰਗਰ ਦਿੱਤਾ ਜਾਏ। ਉਹ ਵਜ਼ੀਰ ਨੇ ਭਾਜੀ ਬੋਰੀਆਂ ਆਪਦੇ ਘਰ ਭੇਜੀਆਂ, ਕੋਈ ਆਦੇ ਬੇਲੀ ਸੱਜਣ ਨਾਲ ਭੇਜੀਆਂ, ਕੋਈ ਆਦੇ ਰਿਸ਼ਤੇਦਾਰਾਂ ਭੇਜੀਆਂ, ਲੰਗਰ ਭੇਜਤਾ। ਉਹ ਅਗਲੇ ਦਿਨ ਫਿਰ ਜਦੋਂ ਰਾਤ ਹੋਈ, ਬਾਦਸ਼ਾਹ ਸੁੱਤਾ, ਰਾਤ ਨੂੰ ਦੀ ਅੱਖ ਖੁੱਲੀ ਤੇ ਉਹ ਫਿਰ ਗਿੱਦੜ ਰੌਲਾ ਪਾਈ ਜਾਣ, ਆਵਾਜ਼ਾਂ ਆਣ ਪਈਆਂ। ਤੇ ਉਹ ਦਿਨ ਚੜ੍ਹਿਆ, ਬਾਦਸ਼ਾਹ ਨੇ ਫਿਰ ਵਜ਼ੀਰ ਨੂੰ ਸੱਦ ਲਿਆ ਵੀ ਤੂੰ ਨਹੀਂ ਸੀ ਸਮਾਨ ਖਾਣ ਪੀਣ ਦਾ ਨਹੀਂ ਸੀ ਭੇਜਿਆ। ਉਹ ਬਾਦਸ਼ਾਹ ਸਲਾਮਤ, ਮੈਂ ਸਮਾਨ ਤਾਂ ਭੇਜਿਆ ਸੀ, ਬਾਕੀ ਪਤਾ ਨਹੀਂ ਹੁਣ ਕਿਉਂ, ਮੈਂ ਪਤਾ ਕਰਕੇ ਆਣਾ ਵੀ ਹੁਣ ਕਿਉਂ ਰੌਲਾ ਪਾਉਂਦੇ ਪਏ ਨੇ। ਵਜ਼ੀਰ ਭਾਜੀ ਬਾਹਰ ਗਿਆ, ਥੋੜ੍ਹੀ ਦੇਰ ਬਾਅਦ ਆਇਆ ਤੇ ਆ ਕੇ ਬਾਦਸ਼ਾਹ ਸਲਾਮ ਜਿਹੜਾ ਖਾਣ ਪੀਣ ਦਾ ਸਮਾਨ ਤਾਂ ਮਿਲ ਗਿਆ ਸੀ ਤੇ ਇਹ ਹੁਣ ਰੌਲਾ ਤਾਂ ਪਾਉਂਦੇ ਨੇ, ਇਹਨਾਂ ਨੂੰ ਠੰਡ ਲੱਗਦੀ ਹੈ ਸਰਦੀ ਦੀ ਵਜ੍ਹਾ ਤੋਂ। ਉਹ ਬਾਦਸ਼ਾਹ ਨੇ ਹੁਕਮ ਦਿੱਤਾ ਜੀ ਇਹ ਕੰਬਲ ਤੇ ਰਜ਼ਾਈਆਂ ਤੇ ਖੇਸ ਜਿਹੜੇ ਨਾ ਉਹ ਇਹਨਾਂ ਨੂੰ ਦਿੱਤੇ ਜਾਣ। ਉਹ ਜੀ ਵਜ਼ੀਰ ਨੇ ਕੰਬਲ ਰਜ਼ਾਈਆਂ ਕੱਢ ਕੇ ਖਜ਼ਾਨੇ ਚੋਂ ਉਹ ਕੁਛ ਆਪਦੇ ਘਰ ਭੇਜਤੀਆਂ, ਕੁਛ ਆਪਦੇ ਬੇਲੀ ਸੱਜਣ ਨਾਲ ਤੇ ਕੁਛ ਆਪਦੇ ਰਿਸ਼ਤੇਦਾਰਾਂ ਭੇਜਤੀਆਂ। ਤੇ ਰਾਤ ਹੋਈ, ਗਿੱਦੜ ਫਿਰ ਉਹਨਾਂ ਦੀ ਤਾਦਤ ਸੀ, ਗਿੱਦੜ ਫਿਰ ਲਾਲਾ ਸ਼ਾਵਾ ਸ਼ਾਵਾ ਫਿਰ ਚੀਕਾਂ ਮਾਰਨ ਲੱਗ ਪਿਆ। ਉਹ ਬਾਦਸ਼ਾਹ ਹੋਰ ਪਰੇਸ਼ਾਨ, ਨਾਲ ਨੂੰ ਜਿਹੜਾ ਗੁੱਸਾ ਵੀ ਸਮਾਨ ਨੂੰ ਦਿੱਤਾ ਹੈ ਤੇ ਇਹ ਪਤਾ ਨਹੀਂ ਹੁਣ ਵਜ਼ੀਰ ਨੇ ਭੇਜਿਆ ਜਾਂ ਨਹੀਂ ਭੇਜਿਆ ਤੇ ਕਿਉਂ ਰੌਲਾ ਪਾਉਂਦੇ ਨੇ। ਸੁਬਾਹ ਆਈ, ਸੁਬਾਹ ਹੁੰਦਿਆਂ ਨਾਲ ਬਾਦਸ਼ਾਹ ਨੇ ਸੱਦ ਲਿਆ ਵਜ਼ੀਰ ਨੂੰ, ਆ ਜਾ ਵੀ ਇੱਧਰ, ਵੀ ਤੂੰ ਦੱਸ ਸਮਾਨ ਭੇਜਿਆ ਕਿ ਨਹੀਂ ਭੇਜਿਆ। ਉਹ ਵਜ਼ੀਰ ਕਰਦਾ ਬਾਦਸ਼ਾਹ ਸਲਾਮਤ, ਸਮਾਨ ਤਾਂ ਮੈਂ ਭੇਜਤਾ ਸੀ। ਤੇ ਉਹ ਬਾਦਸ਼ਾਹ ਨੇ ਕਿਹਾ ਫਿਰ ਰੌਲਾ ਕਿਉਂ ਪਾਉਂਦੇ ਨੇ। ਵਜ਼ੀਰ ਦਾ ਬਾਦਸ਼ਾਹ ਸਾਹਿਬ ਮੈਂ ਤੈਨੂੰ ਪਤਾ ਕਰਕੇ ਦੱਸਦਾ। ਵਜ਼ੀਰ ਗਿਆ ਬਾਹਰ, ਜਾ ਕੇ ਕੁਛ ਦੇਰ ਬਾਅਦ ਆਇਆ ਤੇ ਕਰਦਾ ਬਾਦਸ਼ਾਹ ਸਲਾਮਤ, ਹੱਸਦਾ ਹੱਸਦਾ ਆਇਆ, ਬੜਾ ਖੁਸ਼ ਤੇ ਹੱਸਦਾ ਹੱਸਦਾ ਆਇਆ ਵਜ਼ੀਰ। ਤੇ ਆਂਦਾ ਬਾਦਸ਼ਾਹ ਸਲਾਮਤ, ਉਹ ਤੁਹਾਡਾ ਸ਼ੁਕਰੀਆ ਅਦਾ ਕਰਦੇ ਪਏ ਸਨ, ਜਿਹੜਾ ਤੁਸੀਂ ਸਮਾਨ ਖਾਣ ਪੀਣ ਦਾ ਜਾਂ ਜਿਹੜਾ ਤੁਸੀਂ ਉਹਨਾਂ ਨੂੰ ਕੰਬਲ ਰਜ਼ਾਈਆਂ ਦਿੱਤੇ ਸਨ ਉਹਦਾ ਸ਼ੁਕਰੀਆ ਅਦਾ ਕਰਦੇ ਸਨ ਤੇ ਇਹ ਤੁਹਾਡਾ ਕਰਦੇ ਹੀ ਰਹਿਣਗੇ, ਇਹ ਹੁਣ ਤੁਹਾਡਾ ਰੋਜ਼ ਸ਼ੁਕਰੀਆ ਅਦਾ ਕਰ ਦੇਣਗੇ। ਉਹ ਬਾਦਸ਼ਾਹ ਵੀ ਖੁਸ਼ ਹੋਇਆ ਤੇ ਵਜ਼ੀਰ ਦਾ ਵੀ ਕੰਮ ਬਣ ਗਿਆ। ਤੇ ਉਹ ਕਹਾਣੀ ਸੁਣਾਉਣ ਦਾ ਮਕਸਦ ਇਹ ਆ ਕਿ ਇਹੋ ਜਿਹੇ ਹਾਲਾਤ ਹੀ ਮੁਲਕ ਦੇ ਚੱਲਦੇ ਪਏ ਨੇ। ਉਹ ਬਾਦਸ਼ਾਹ ਨੂੰ ਸਭ ਮੌਕੇ ਦੀ ਰਿਪੋਰਟ ਹੈ, ਥੱਲੇ ਭਾਵੇਂ ਆਵਾਮ ਰੋਵੇ ਤੇ ਭਾਵੇਂ ਪਿੱਟੇ ਤੇ ਭਾਵੇਂ ਮਰ ਜਾਏ, ਪਰ ਰਿਪੋਰਟ ਜਿਹੜੀ ਹੈ ਉਹ ਸਭ ਓਕੇ ਦੀ ਹੈ।